ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜੇ ਨਾਟੋ ਦੇ ਮੈਂਬਰਸ ਆ ਉਹਨਾਂ ਨੂੰ ਬੁਜ਼ਦਿਲ ਕਿਹਾ ਹੈਗਾ। ਕਹਿੰਦੇ ਵੀ ਕੋਵਰਟਸ ਹੈਗੇ ਆ ਤੇ ਇਹਨਾਂ ਨੇ ਜੋ ਸਾਡੀ ਜੰਗ ਹੋਈ ਹੈਗੀ ਆ US ਇਜ਼ਰਾਈਲ ਤੇ ਈਰਾਨ ਦੀ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਨਹੀਂ ਕੀਤੀ ਹੈਗੀ। ਕੁਛ ਕੁ ਮੁਲਕ ਜਿਹੜੇ ਆ ਉਹ ਕਹਿ ਰਹੇ ਆ ਵੀ ਆਪਾਂ ਹੈਲਪ ਕਰ ਰਹੇ ਆ, ਪਰ ਕਿਸ ਤਰ੍ਹਾਂ ਦੀ ਉਹ ਹੈਲਪ ਕਰ ਰਹੇ ਆ ਇਹਦੇ ਬਾਰੇ ਹਜੇ ਡਿਟੇਲ ਨਹੀਂ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨੈਟੋ ਦੇ ਜਿਹੜੇ ਅਲਾਈਜ਼ ਆ ਉਹਨਾਂ ਦੀ ਨਾ ਸਹਾਇਤਾ ਦੇਣ ਦੇ ਕਾਰਨ ਉਹਨਾਂ ਦੀ ਕਾਫੀ ਜਿਹੜੀ ਆ ਨਿੰਦਾ ਕੀਤੀ ਹੈਗੀ ਆ। ਜਿੱਥੇ ਤੱਕ ਉਹਨਾਂ ਨੂੰ ਬੁਜ਼ਦਿਲ ਤੱਕ ਕਹਿ ਦਿੱਤਾ ਤੇ ਕਿਹਾ ਆ ਵੀ ਅਸੀਂ ਯਾਦ ਰੱਖਾਂਗੇ। ਕੋਵਰਟਸ ਐਂਡ ਵੀ ਵਿਲ ਰਿਮੈਂਬਰ, ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਜਿਹੜਾ ਪਲੇਟਫਾਰਮ ਆ ਉਹਦੇ ਉੱਤੇ ਅੱਜ ਸਵੇਰੇ ਪੋਸਟ ਪਾਈ ਹੈਗੀ ਆ। ਨਾਟੋ ਕੰਟਰੀਜ਼ ਕਹਿੰਦੇ ਵੀ ਜੁਆਇਨ ਨਹੀਂ ਕਰਨਾ ਚਾਹੁੰਦੇ ਹੈਗੇ, ਪਰ ਪੂਰੀ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਹੁਣ ਬਹੁਤ ਹਾਈ ਹੋ ਰਹੀਆਂ ਹੈਗੀਆਂ। ਕਹਿੰਦੇ ਵੀ ਜੇ ਅਪ੍ਰੈਲ ਮਹੀਨੇ ਤੱਕ ਇਹ ਜੰਗ ਚੱਲਦੀ ਰਹੀ ਤਾਂ ਜਿਹੜੀ ਬੈਰਲ ਦੀ ਪ੍ਰਾਈਸ ਆ $200 ਤੱਕ ਜਾ ਸਕਦੀ ਹੈਗੀ ਆ। ਸਟੇਟ ਆਫ ਹਾਰਮੋਜ਼ ਇਹ ਲਗਭਗ 24 ਮੀਲ ਜਾਂ ਆਪਾਂ ਕਹਿ ਲਈਏ 39 ਕਿਲੋਮੀਟਰ ਲੰਮੀ ਜਿਹੜੀ ਇਹ ਚੌੜੀ ਕਨਾਲ ਆ, ਜਿੱਥੋਂ ਦੀ ਜਿਹੜਾ ਸਮੁੰਦਰੀ ਰਾਹ ਆ, ਜਿੱਥੋਂ ਦੀ ਇਹ ਜਿੰਨੇ ਵੀ ਸ਼ਿਪ ਆ ਤੇਲ ਲੈ ਕੇ ਲੰਘਦੇ ਉੱਥੋਂ ਲੰਘਦੇ ਹੈਗੇ ਆ। ਸੋ ਈਰਾਨ ਵਾਲਿਆਂ ਨੇ ਕਿਹਾ ਵੀ ਅਸੀਂ ਉੱਥੋਂ ਕੋਈ ਵੀ ਲੰਘਣ ਨਹੀਂ ਦੇਵਾਂਗੇ। ਮੇ ਬੀ ਉਹਨਾਂ ਨੇ ਕੁਛ ਕੁ ਕੰਟਰੀਆਂ ਨੂੰ ਅਲਾਓ ਕੀਤਾ ਹੈਗਾ, ਜਿਨ੍ਹਾਂ ਦੇ ਵਿੱਚ ਚਾਈਨਾ ਵੀ ਹੈਗਾ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਯੂਰਪ ਨੂੰ ਇਹਦਾ ਵੱਡਾ ਨੁਕਸਾਨ ਹੋਣਾ ਹੈ। ਜੇ ਯੂਰਪ ਸਾਨੂੰ ਜੁਆਇਨ ਨਹੀਂ ਕਰਦਾ ਤੇ ਸਭ ਤੋਂ ਜ਼ਿਆਦਾ ਜਿਹੜੀ ਮਹਿੰਗੀ ਐਨਰਜੀ ਦੀਆਂ ਕੀਮਤਾਂ ਆ ਉੱਥੇ ਹੋਣੀਆਂ ਹੈਗੀਆਂ, ਚਾਹੇ ਉਹ ਗੈਸ ਨੂੰ ਲੈ ਕੇ ਹੈਗੀਆਂ। US ਏਅਰ ਫੋਰਸ ਦੇ ਜਨਰਲ ਅਲੈਕਸਸ ਗ੍ਰੈਨਕਿਕ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਨਾਟੋ ਦੇ ਸੁਪਰੀਮ ਅਲਾਈਡ ਕਮਾਂਡਰ ਯੂਰਪ ਦੇ ਵਿੱਚ ਹੈਗੇ ਆ, ਉਹਨਾਂ ਨੇ ਕਨਫਰਮ ਕੀਤਾ ਆ ਵੀ ਨਾਟੋ ਦਾ ਇਰਾਕ ਮਿਸ਼ਨ ਪਰਸਨਲ ਜੋ ਹੈਗੇ ਆ ਯੂਰਪ ਦੇ ਵਿੱਚ ਉਹਨਾਂ ਨੂੰ ਮੂਵ ਕੀਤਾ ਗਿਆ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਰਿਪਬਲਿਕ ਆਫ ਇਰਾਕ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਉਹ ਸਾਡਾ ਜਿਹੜਾ ਸਾਥ ਆ ਦੇ ਰਹੇ ਹੈਗੇ ਆ। ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਉਹ 2 ਦਿਨਾਂ ਯੂਰਪੀਅਨ ਯੂਨੀਅਨ ਸਮਿਟ ਦੇ ਉੱਤੇ ਹੈਗੇ ਆ ਬਰਸਲਸ ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਇੰਟਰਨੈਸ਼ਨਲ ਲਾ ਨੂੰ ਜਿਹੜਾ ਡਿਫੈਂਡ ਕਰਦੇ ਆ ਤੇ ਡੀ ਐਸਕਲੇਸ਼ਨ ਨੂੰ ਪ੍ਰਮੋਟ ਕਰਦੇ ਹੈਗੇ ਆ। ਦ ਬੈਸਟ ਵੀ ਕੈਨ ਡੂ, ਕਹਿੰਦੇ ਵੀ ਸ਼ਾਂਤਮਈ ਜਿਹੜਾ ਇਹ ਹੱਲ ਆ ਇਹਦਾ ਹੋਣਾ ਚਾਹੀਦਾ ਹੈ। ਬਿਲਕੁਲ। ਸੋ 7 ਜਿਹੜੇ ਐਲਾਈਜ਼ ਆ US ਦੇ, ਉਹ ਸਟ੍ਰੇਟ ਆਫ ਹਾਰਮਜ਼ ਦੀ ਕੋਲੀਸ਼ਨ ਦੇ ਵਿੱਚ ਆਉਣ ਨੂੰ ਕਿਤੇ ਨਾ ਕਿਤੇ ਕਿਸੇ ਤਰੀਕੇ ਦੇ ਨਾਲ ਰਾਜੀ ਹੈਗੇ। ਜਿੱਦਾਂ ਦੱਸਿਆ ਵੀ ਐਗਜ਼ੈਕਟਲੀ ਕਿੱਦਾਂ ਦੀ ਮਦਦ ਕਰਨਗੇ ਉਹਦੇ ਬਾਰੇ ਜਿਹੜਾ ਉਹਨਾਂ ਨੇ ਐਗਜ਼ੈਕਟਲੀ ਨਹੀਂ ਦੱਸਿਆ ਹੈਗਾ। ਨਾਟੋ ਦੇ ਜਿਹੜੇ ਜਨਰਲ ਸਕੱਤਰ ਮਾਰਕ ਰਟ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਐਫਰਟਸ ਦੇ ਵਿੱਚ ਜਿਹੜੀ ਉਹ ਨਾਲ ਹੋਵਾਂਗੇ। ਜਿਹੜੇ ਜਰਮਨ ਦੇ ਚਾਂਸਲਰ, ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਇਸ ਦੇ ਉਲਟ ਜਿਹੜੇ ਉਹ ਨਜ਼ਰ ਆਏ ਸੀਗੇ। ਮੈਕਰੋਨ ਜਿੱਥੇ ਅਪੋਜ਼ ਕਰ ਰਿਹਾ ਆ ਤੇ ਕਈ ਜਿਹੜੀਆਂ ਯੂਰਪੀਅਨ ਕੰਟਰੀਜ਼ ਆ ਉਹ ਵੀ ਅੱਗੇ ਜਿਹੜਾ ਉਹ ਨਹੀਂ ਵਧਣਾ ਜਿਹੜਾ ਉਹ ਚਾਹੁੰਦੇ। ਕੱਲ ਜਾਪਾਨ ਦੀ ਪ੍ਰਾਈਮ ਮਿਨਿਸਟਰ ਸੈਨੇ ਤਾਕਾਚੀ ਉਹ ਉੱਥੇ ਆਏ ਹੋਏ ਸੀਗੇ ਤੇ ਜਾਪਾਨ ਨੇ ਵੀ ਇਹ ਸਟੇਟਮੈਂਟ ਦੇ ਵਿੱਚ ਅਖੀਰਲੇ ਮੂਵਮੈਂਟ ਦੇ ਵਿੱਚ ਜੁਆਇਨ ਕਰ ਲਿਆ। ਇਸ ਤੋਂ ਇਲਾਵਾ ਜਰਮਨੀ, ਇਟਲੀ, ਨੀਦਰਲੈਂਡ, ਕੈਨੇਡਾ ਨੇ ਵੀ ਜੁਆਇਨ ਕਰ ਰਿਹਾ ਆ ਤੇ 7 ਜਿਹੜੇ ਸਿਗਨੇਚਰ ਇੱਕ ਹਿਸਾਬ ਦੇ ਨਾਲ ਇਸ ਕੋਲੀਸ਼ਨ ਨੂੰ ਲੈ ਕੇ ਜਿਹੜੇ ਉਹ ਹੋ ਚੁੱਕੇ ਆ। ਮੁੱਦਾ ਜਿਹੜਾ ਹਰਜੋਤ ਸਿੰਘ ਜੀ ਇਹ ਰਹੇਗਾ ਵੀ ਕੀ ਵਾਕਿਆ ਹੀ ਈਰਾਨ ਦੇ ਕਬਜ਼ੇ ਤੋਂ ਇਹ ਜਿਹੜਾ ਸਟ੍ਰੇਟ ਆਫ ਹਾਰਮਜ਼ ਆ, ਜਿੱਥੇ ਈਰਾਨ ਇਹ ਬਾਰ-ਬਾਰ ਦਾਅਵਾ ਕਰ ਰਿਹਾ ਤੇ ਕਹਿ ਰਿਹਾ ਵੀ ਅਸੀਂ ਕਿਸੇ ਵੀ ਆਇਲ ਟੈਂਕਰ ਨੂੰ ਉੱਥੋਂ ਲੰਘਣ ਨਹੀਂ ਦੇਣਾ, ਉਸ ਦੇ ਉੱਤੇ ਅਸੀਂ ਹਮਲਾ ਕਰਾਂਗੇ, ਉਸ ਨੂੰ ਨੁਕਸਾਨ ਪਹੁੰਚਾਵਾਂਗੇ, ਵੀ ਉਹ ਉਸ ਨੂੰ ਹਟਾਉਣ ਦੇ ਵਿੱਚ ਕਿੱਦਾਂ ਕਾਮਯਾਬੀ ਹੋਊਗੀ। ਮਲਟੀਪਲ ਤਰ੍ਹਾਂ ਦੀਆਂ, ਕਈ ਤਰ੍ਹਾਂ ਦੀਆਂ ਉਹਨਾਂ ਦੇ ਕੋਲ ਜਿਹੜੀਆਂ ਸੀ ਮਾਈਨਸ ਆ ਵੀ ਜਿਹਦੇ ਉੱਤੋਂ ਦੀ ਜੇ ਸਮੁੰਦਰੀ ਜਹਾਜ਼ ਲੰਘਦਾ ਆ ਤੇ ਉਹ ਫਟਦੀਆਂ ਤੇ ਉਹਨਾਂ ਆਇਲ ਟੈਂਕਰਸ ਨੂੰ ਨੁਕਸਾਨ ਪਹੁੰਚਦਾ ਆ। ਤੇ ਜਾਂ ਫਿਰ ਇਹ ਆਪਣੇ ਨੇਵੀ ਵੈਸਲ ਸਪੀਡ ਬੋਟ ਦੇ ਨਾਲ ਕਿਸੇ ਤਰੀਕੇ ਦਾ ਕੋਈ ਹਮਲਾ ਈਰਾਨ ਵਾਲੇ ਜਿਹੜੇ ਉਹ ਕਰ ਸਕਦੇ ਆ। ਕੁਝ ਦਿਨ ਪਹਿਲਾਂ ਈਰਾਨ ਨੇ ਇੱਕ ਆਪਣਾ ਬੰਕਰ ਦੀ ਵੀਡੀਓ ਜਾਰੀ ਕੀਤੀ ਸੀ ਜਿਸ ਦੇ ਵਿੱਚ ਸੈਂਕੜੇ ਹੀ ਇੱਦਾਂ ਦੀਆਂ ਹਾਈ ਸਪੀਡ ਜਿਹੜੀਆਂ ਬੋਟਸ ਆ, ਕਿਸ਼ਤੀਆਂ ਆ ਉਹ ਦਿਖਾਈਆਂ ਸੀਗੀਆਂ, ਜੋ ਈਰਾਨ ਵਾਲੇ ਦਾਅਵਾ ਕਰ ਰਹੇ ਸੀ ਵੀ ਇਹ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਅਸੀਂ ਵਰਤ ਸਕਦੇ ਹਾਂ ਜੇ ਉੱਥੋਂ ਕਿਸੇ ਵੀ ਆਇਲ ਟੈਂਕਰ ਨੇ ਲੰਘਣ ਦੀ ਕੋਸ਼ਿਸ਼ ਕੀਤੀ। ਸੋ ਇਹ ਬਾਰ-ਬਾਰ ਜਿਹੜਾ ਦੱਸਿਆ ਜਾਂਦਾ ਵੀ 20% ਦੁਨੀਆ ਦਾ ਤੇਲ ਇਸ ਰਸਤੇ ਦੇ ਉੱਤੋਂ ਦੀ
ਵਿੱਚੋਂ ਦੀ ਲੰਘਦਾ ਹੈ, ਇਸ ਦਰਿਆ ਦੇ ਉੱਤੋਂ ਦੀ ਲੰਘਦਾ ਆ। ਸੋ ਇਹ ਬੜਾ ਅਹਿਮ ਬਣ ਜਾਂਦਾ ਆ ਦੁਨੀਆ ਦੀ એનર્ਜੀ ਦੀ, ਕਹਿ ਲਓ ਵੀ ਨਬਜ ਇੱਕ ਹਿਸਾਬ ਦੇ ਨਾਲ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਬੈਠੀ ਹੋਈ ਆ, ਤੇ ਈਰਾਨ ਇਸ ਟਾਈਮ ਉਸ ਨਬਜ ਦੇ ਨੂੰ ਫੜ ਕੇ ਜਿਹੜਾ ਉਹ ਬੈਠਾ ਆ। ਕੱਲ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਅਰਬਾਸ ਅਰਗਾਚੀ ਆ, ਉਹਨਾਂ ਨੇ ਕਿਹਾ ਐਪਸਟੀਨ ਆਈਲੈਂਡ ਵਾਲੇ ਜਿਹੜੇ ਪੈਡੋਫਾਈਲਸ ਆ ਉਹ ਅਮਰੀਕਾ ਨੂੰ ਰਨ ਕਰ ਰਹੇ ਆ, ਤੇ ਕਹਿੰਦੇ ਵੀ $200 ਬਿਲੀਅਨ ਦੀ ਜਿਹੜੀ ਹੁਣ ਉਹਨਾਂ ਦੇ ਡਿਫੈਂਸ ਡਿਪਾਰਟਮੈਂਟ ਨੇ ਮੰਗ ਕੀਤੀ ਆ, ਕਹਿੰਦੇ ਵੀ ਇਹਦੇ ਨਾਲੋਂ ਤਾਂ ਤੁਸੀਂ ਇਜ਼ਰਾਈਲ ਫਸਟ ਤੇ ਅਮਰੀਕਾ ਲਾਸਟ ਦਾ ਨਾਰਾ ਜਿਹੜਾ ਉਹ ਲਾਉਣਾ ਸ਼ੁਰੂ ਕਰ ਦਿਓ। ਸੋ ਉਹ ਵੀ ਉੱਥੋਂ ਬੈਠੇ ਇਦਾਂ ਦੇ ਜਿਹੜੇ ਬਿਆਨ ਆ ਉਹ ਦੇ ਰਹੇ ਹੈਗੇ ਆ। ਅੱਜ ਫਰਾਈਡੇ ਵਾਲੇ ਦਿਨ ਵੀ ਸਾਊਦੀ ਅਰੇਬੀਆ ਨੇ ਕਈ ਜਿਹੜੀਆਂ ਈਰਾਨ ਦੇ ਡਰੋਨਸ ਆ ਉਹਨਾਂ ਨੂੰ ਰਸਤੇ ਦੇ ਵਿੱਚ ਇੰਟਰਸੈਪਟ ਕੀਤਾ। ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਵੀ ਉਹਨਾਂ ਦੀ ਮਿਨਾ ਅਲ ਅਹਿਮਦੀ ਰਿਫਾਈਨਰੀ ਆ ਉਸ ਨੂੰ ਟਾਰਗੇਟ ਕੀਤਾ ਗਿਆ ਸੀਗਾ ਅੱਜ ਤੜਕੇ ਡਰੋਨ ਅਟੈਕਸ ਦੇ ਨਾਲ, ਜਿਹਦੇ ਨਾਲ ਕਈ ਜਿਹੜੇ ਯੂਨਿਟਸ ਆ ਉਹਨਾਂ ਨੂੰ ਸ਼ਟ ਡਾਊਨ ਕਰਨਾ ਪਿਆ ਆ। ਗਲਫ ਦੇ ਮੁਲਕਾਂ ਨੇ ਬਾਰ-ਬਾਰ ਇਹ ਕਿਹਾ ਆ ਵੀ ਉਹਨਾਂ ਦੇ ਜਿਹੜੇ ਡਿਫੈਂਸ ਆ ਸਫੀਸ਼ੀਐਂਟ ਹੈਗੇ ਆ ਈਰਾਨ ਦੇ ਸਟ੍ਰਾਈਕਸ ਨੂੰ ਇੱਕ ਹਿਸਾਬ ਦੇ ਨਾਲ ਨਜਿੱਠਣ ਦੇ ਲਈ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਮਿਲਟਰੀ ਪਾਰਟਨਰਸ਼ਿਪ ਤੇ ਜਿਹੜੇ ਐਗਰੀਮੈਂਟਸ ਆ ਉਹ ਹੋਰ ਮੁਲਕਾਂ ਦੇ ਨਾਲ ਵੀ ਉਹਨਾਂ ਦੇ ਬਣੇ ਪਏ ਹੈਗੇ ਆ। ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪਜ਼ੇਸ਼ਕੀਅਨ, ਉਹਨਾਂ ਨੇ ਕਿਹਾ ਵੀ ਉਹ ਆਪਣੇ ਗਵਾਂਢੀਆਂ ਦੇ ਨਾਲ ਕਿਸੇ ਤਰੀਕੇ ਦਾ ਕੌਨਫਲਿਕਟ ਨਹੀਂ ਚਾਹੁੰਦੇ ਤੇ ਨਾ ਹੀ ਕੋਈ ਨਿਊਕਲੀਅਰ ਵੈਪਨ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੁੰਦੇ ਆ। ਉਹਨਾਂ ਨੇ ਅੱਜ ਇਹ ਮੈਸੇਜ ਦਿੱਤਾ ਹੈਗਾ ਆ। ਸੋ ਕਹਿੰਦੇ ਵੀ our dear neighbors who surround us, you are brothers, we have come to resolve all these differences with you, ਵੀ ਆਪਾਂ ਤੁਹਾਡੇ ਨਾਲ ਜਿੰਨੀਆਂ ਵੀ ਸਮੱਸਿਆਵਾਂ ਆ ਉਹਨਾਂ ਨੂੰ ਸੁਲਝਾ ਜਿਹੜਾ ਉਹ ਲਵਾਂਗੇ। ਕਹਿੰਦੇ ਵੀ ਪੀਸ ਤੇ ਸਟੇਬਿਲਿਟੀ ਜੇ ਇਸ ਇਲਾਕੇ ਦੇ ਵਿੱਚ ਰੀਜਨਲ ਸਿਕਿਉਰਿਟੀ ਸਟਰਕਚਰ ਜਿਹੜਾ ਆ ਉਹ ਕਹਿੰਦੇ ਵੀ ਇਸਲਾਮਿਕ ਕੰਟਰੀਜ਼ ਨੂੰ ਮਿਲ ਕੇ ਹੀ ਜਿਹੜਾ ਉਹ ਬਣਾਉਣਾ ਪੈਣਾ ਆ, ਤੇ ਸਾਨੂੰ ਆਊਟਸਾਈਡਰਸ ਦੀ, ਬੇਸਿਕਲੀ ਉਹਨਾਂ ਨੇ ਅਮਰੀਕਾ ਜਾਂ ਇਜ਼ਰਾਈਲ ਦੇ ਨੂੰ ਲੈ ਕੇ ਹੀ ਗੱਲ ਕੀਤੀ ਵੀ ਉਹਨਾਂ ਦੀ ਇੱਥੇ ਪ੍ਰੈਜ਼ੈਂਸ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਤੇ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਸਾਨੂੰ ਨਿਊਕਲੀਅਰ ਵੈਪਨਸ ਦੀ ਜ਼ਰੂਰਤ ਨਹੀਂ ਆ। ਸੁਪਰੀਮ ਲੀਡਰ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਡਿਕਲੇਅਰ ਕੀਤਾ ਆ ਵੀ ਇਹ ਰਿਲੀਜੀਅਸਲੀ ਫੋਰਬਿਡਨ ਆ, ਵੀ ਆਪਾਂ ਇਹ ਨਹੀਂ ਰੱਖ ਸਕਦੇ ਹੈਗੇ ਕਿਉਂਕਿ ਧਾਰਮਿਕ ਤੌਰ ਦੇ ਉੱਤੇ ਆਪਾਂ ਨੂੰ ਇਹ ਰੱਖਣ ਦੀ ਇਜਾਜ਼ਤ ਨਹੀਂ ਹੈਗੀ। ਸੋ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਹੁਣ ਤੱਕ 1400 ਇਰਾਨੀ ਜਿਹੜੇ ਮਾਰੇ ਜਾ ਚੁੱਕੇ ਤੇ ਲਬਨਾਨ ਦੇ ਵਿੱਚ 1000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਆ, ਜਿਨ੍ਹਾਂ ਜਿਹੜਾ ਇਜ਼ਰਾਈਲ ਨੇ ਲਬਨਾਨ ਦੇ ਉੱਤੇ ਹਜ਼ਬੁੱਲਾ ਦੇ ਟਿਕਾਣਿਆਂ ਨੂੰ ਕਹਿ ਕੇ ਜਿਹੜਾ ਹਮਲਾ ਆ ਉਹ ਕੀਤਾ ਹੋਇਆ ਹੈ।